व्यूअर्स वेलकम बैक इन प्रोग्राम। सो व्यूअर्स दूसरे सैगमेंट ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। व्यूअर्स ਇਉਂ ਜਾਪਦਾ ਹੈ ਕਿ ਸੰਸਾਰ ਇੱਕ ਜੰਗ ਦੀ ਪੱਠੀ ਜਿਹੜਾ ਹੈ ਉਹ ਬੰਦਾ ਜਾ ਰਿਹਾ ਹੈ। ਸੋ ਅਮਰੀਕਾ ਵਿੱਚ ਵੱਡਾ ਸਾਈਬਰ ਹਮਲਾ, ਜੈਰੂਸ਼ਲਮ ਵਿੱਚ ਹੋ ਰਹੀਆਂ ਹਿੰਸਕ ਘਟਨਾਵਾਂ, ਫਰਾਂਸ ਵਿੱਚ ਸਿਵਲ ਵਾਰ ਦੀ ਧਮਕੀ ਅਤੇ ਅਫਗਾਨਿਸਤਾਨ ਦੇ ਵਿੱਚ ਬੰਬ ਧਮਾਕੇ ਵਿੱਚ 60 ਤੋਂ ਜ਼ਿਆਦਾ ਸਕੂਲੀ ਬੱਚਿਆਂ ਦੀ ਮੌਤ। ਇਸ ਜੰਗ ਦੀ ਪੱਠੀ ਸੰਬੰਧੀ ਜਿਹੜੀਆਂ ਵੀਕਐਂਡ ਦੀਆਂ ਕੁਝ ਕੁ ਖਬਰਾਂ ਨੇ ਉਸ ਬਾਰੇ ਆਪਾਂ ਸਾਂਝ ਪਾਉਣ ਜਾ ਰਹੇ ਹਾਂ ਤੁਹਾਡੇ ਨਾਲ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਦੱਸ ਦਈਏ ਕਿ ਜਿਹੜਾ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਦੇ ਵਿੱਚ 400 ਬੈੱਡ ਦਾ ਵੈਲ ਇਕੁਇਪਡ ਹਸਪੀਟਲ ਡੇਜ਼ ਦੇ ਜਿਹੜਾ ਹੈ ਉਹ ਵਿੱਚ ਹੀ ਖੜਾ ਕਰ ਦਿੱਤਾ ਗਿਆ ਹੈ, ਜਿਹਦੇ 'ਚ ਇਲਾਜ ਲਈ ਕੋਈ ਪੈਸਾ ਨਹੀਂ ਲਿਆ ਜਾਏਗਾ ਔਰ ਆਕਸੀਜਨ ਔਰ ਬਾਕੀ ਸਾਰੇ ਪ੍ਰਬੰਧ ਤਾਂ ਹੈ ਹੀ ਨੇ ਵੈਲ ਇਕੁਇਪਡ। ਉਸ ਸਾਰੇ ਸਮਾਗਮ ਨੂੰ ਜਾਂ ਉਸ ਦੇ ਵਿੱਚ ਕੀ ਸਹੂਲਤਾਂ ਨੇ, ਸਾਡੀ TV 84 ਦੀ ਟੀਮ ਜਿਹੜੀ ਦਿੱਲੀ ਏਰੀਆ ਨੂੰ ਕਵਰ ਕਰਦੀ ਹੈ ਉਹਨਾਂ ਨੇ ਇੱਕ ਨਿਊਜ਼ ਰਿਪੋਰਟ 35 ਮਿੰਟ ਦੀ ਜਿਹੜੀ ਤਿਆਰ ਕੀਤੀ ਹੈ ਔਰ ਜਿਉਂ ਹੀ ਸੱਚੋ ਸੱਚ ਪ੍ਰੋਗਰਾਮ ਖਤਮ ਹੋਏਗਾ 9 ਵਜੇ ਤੋਂ ਬਾਅਦ ਉਸ ਨੂੰ ਸਾਡੇ ਦਰਸ਼ਕ ਲਾਈਵ ਦੇਖ ਸਕਣਗੇ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿੱਥੇ ਇੱਕ ਸਾਡੇ ਲਈ ਫਖਰ ਔਰ ਮਾਣ ਵਾਲੀ ਗੱਲ ਹੈ ਸਿੱਖ ਹੋਣ ਦੇ ਨਾਤੇ, ਉੱਥੇ ਅਸੀਂ ਇਹ ਵੀ ਸਮਝਦੇ ਹਾਂ ਕਿ ਸਾਡੇ TV 84 ਦੀ ਟੀਮ ਔਰ ਜਦੋਂ ਅਸੀਂ ਉੱਥੇ ਜਿਹੜੀ ਸਿੱਖਾਂ ਨੇ ਆਪਣੀਆਂ ਜਾਨਾਂ ਖਤਰੇ 'ਚ ਪਾ ਕੇ ਉਹ ਯੂਨਾਈਟਿਡ ਸਿੱਖਸ ਹੋਏ, ਖਾਲਸਾ ਏਡ ਹੋਏ, ਹੋਰ ਵੋਲੰਟਰਲੀ ਗੁਰਦੁਆਰਾ ਕਮੇਟੀਆਂ ਦੂਸਰੀਆਂ ਹੋਣ ਜੋ ਸੇਵਾ ਉਹ ਨਿਭਾ ਰਹੇ ਨੇ, ਉਹਨਾਂ ਦੇ ਅੱਗੇ ਸਾਡਾ ਸਿਰ ਝੁਕਦਾ ਹੈ ਔਰ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਮਹਾਰਾਜ ਇਵੇਂ ਹੀ ਹਿੰਮਤ ਦੇਣ, ਹੌਸਲਾ ਦੇਣ ਔਰ ਇਨਸਾਨੀਅਤ ਜਿਹੜਾ ਅਸਲੀ ਮਜ਼ਹਬ ਹੈ, ਅਸਲੀ ਧਰਮ ਇਨਸਾਨੀਅਤ ਹੀ ਹੈ, ਉਸ ਦਾ ਸਬਕ ਇਸ ਕੌਮ ਨੂੰ ਹੋਰ ਵੀ ਚੰਗੀ ਤਰ੍ਹਾਂ ਯਾਦ ਹੋਏ। ਬੇਸ਼ੱਕ ਕੋਵਿਡ-19 ਚੱਲ ਰਿਹਾ ਹੈ, ਆਲਮੋਸਟ ਸਾਲ ਤੋਂ ਜ਼ਿਆਦਾ ਵਕਤ ਲੱਗ ਗਿਆ, ਦੁਨੀਆ ਭਰ 'ਚ ਲੱਖਾਂ ਮੌਤਾਂ ਔਰ ਚੈਲੰਜਸ ਔਰ ਬਰਾਬਰ ਨੇ, ਪਰ ਕੁੱਲ ਮਿਲਾ ਕੇ ਜੇ ਅਸੀਂ ਸਾਰੀ ਸਿਚੁਏਸ਼ਨ ਵਾਲੀ ਦੇਖੀਏ ਤੇ ਜਿਹੜਾ ਲਫ਼ਜ਼ ਤੁਸੀਂ ਇਸਤੇਮਾਲ ਕੀਤਾ ਹੈ ਜੰਗ ਦੀ ਭੱਠੀ, ਵਾਰ ਫਰਨਿਸ, ਹੁਣ ਫਰਨਿਸ ਦੇ ਵਿੱਚ ਅੱਗ ਹੁੰਦੀ ਹੈ ਔਰ ਜਦੋਂ ਇਹ ਲੱਗੇ ਕਿ ਸਾਰੇ ਸੰਸਾਰ ਦੇ ਇੱਕ ਖੂੰਜੇ 'ਚੋਂ ਕੁਛ ਆ ਰਿਹਾ ਦੂਜੇ 'ਚੋਂ ਆਲਰੇਡੀ ਕੀ ਸਾਡੇ ਨਾ ਸ਼ੁਕਰੇ ਇਨਸਾਨਾਂ ਲਈ ਇਹੀ ਕਾਫੀ ਨਹੀਂ ਸੀ ਕਿ ਇਹ ਕੋਵਿਡ-19 ਦੇ ਰੂਪ ਦੇ ਵਿੱਚ ਉਹ ਚੈਲੰਜ ਆਇਆ ਜਿਹੜਾ ਕਿ ਸਾਨੂੰ ਇੱਕ ਇਨਸਾਨ ਦੇ ਤੌਰ 'ਤੇ ਇਨਸਾਨੀਅਤ ਦੇ ਬਚਾਅ ਦੇ ਲਈ, ਹਿਊਮਨ ਰੇਸ ਨੂੰ ਬਚਾਉਣ ਦੇ ਲਈ ਸਾਡੀ ਟੁਗੈਦਰਨੈਸ ਹੁੰਦੀ ਦੁਨੀਆ ਭਰ 'ਚੋਂ, ਜਿਹੜਾ ਇੱਕ ਟੁਗੈਦਰਨੈਸ ਦੇ ਨਾਲ ਜਿਵੇਂ ਵਰਲਡ ਹੈਲਥ ਆਰਗੇਨਾਈਜੇਸ਼ਨ ਜਾਂ ਜਿਹੜੀਆਂ ਬਾਡੀਜ਼ ਇੰਟਰਨੈਸ਼ਨਲ ਫੋਰਮ ਦੇ ਉੱਤੇ ਬਣੀਆਂ ਨੇ ਕਿ ਉਹ ਸਟਰੈਂਥਨ ਹੁੰਦੀਆਂ। ਪਰ ਜ਼ੋਰ ਇਹ ਲੱਗਾ ਇੱਕ ਪਾਸੇ ਕੋਵਿਡ ਨੇ ਹੱਲਾ ਬੋਲਿਆ, ਦੂਸਰੇ ਪਾਸੇ ਜਿਹੜੀਆਂ ਇਹ ਮਗਰਬੀ ਤਾਕਤਾਂ ਖਾਸ ਤੌਰ 'ਤੇ ਈਵਨ ਅਮਰੀਕਾ ਤੋਂ ਵੀ ਜੇ ਗੱਲ ਕਰੀਏ ਵੀ ਇਹਨਾਂ ਨੇ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਨੂੰ ਤਾਰ-ਤਾਰ ਕੀਤਾ। ਵਰਲਡ ਹੈਲਥ ਆਰਗੇਨਾਈਜੇਸ਼ਨ 'ਚੋਂ ਅਮਰੀਕਾ ਨਿਕਲ ਆਇਆ, ਯੂਨਾਈਟਿਡ ਨੇਸ਼ਨਸ ਨੂੰ ਜੋਕ ਬਣਾ ਦਿੱਤਾ ਹੈ ਔਰ ਇਸੇ ਤਰ੍ਹਾਂ ਯੂਰਪੀਅਨ ਯੂਨੀਅਨ ਔਰ ਦੂਸਰੇ ਜਿਵੇਂ ਫਰਾਂਸ ਦੇ ਵਿੱਚ ਜਿਹੜਾ ਕਾਰਟੂਨ ਦੁਬਾਰਾ ਛਾਪਣਾ, ਫਰਾਂਸ ਗੌਰਮੈਂਟ ਦਾ ਐਂਟਾਈ ਇਸਲਾਮ ਲਾਈਨ ਦੇ ਵਿੱਚ ਭੁਗਤਣਾ, ਇਹ ਸਾਰਾ ਔਰ ਜੇ ਅਸੀਂ ਮਿਡਲ ਈਸਟ ਦੇ ਹਵਾਲੇ ਨਾਲ ਦੇਖੀਏ ਕਿ ਉਹੀ ਜਿਹੜਾ ਨਿਓ ਨਾਜ਼ੀ ਨੈਤਨਯਾਹੂ ਜਿਹੜਾ ਵਾਪਸ ਇਜ਼ਰਾਈਲ 'ਚ ਪਾਵਰ 'ਚ ਆਇਆ ਔਰ ਕਰਪਟ ਉਹਨਾਂ ਦੇ ਉੱਥੇ ਪਤਾ ਨਹੀਂ ਕਿਸ ਕਿਸਮ ਦਾ ਉਹਨਾਂ ਦਾ ਅਦਾਲਤੀ ਸਿਸਟਮ ਹੈ ਔਰ ਦੂਜਾ ਮੁਕੱਦਮੇ ਵੀ ਚਲਾਉਂਦੇ ਨੇ, ਫਿਰ ਉਹ ਗਿਟਮਿਟ ਕਰਕੇ ਔਰ ਦੂਸਰਾ ਆ ਜਾਂਦਾ ਹੈ ਔਰ ਜੋ ਮਾਹੌਲ ਇਸ ਵੇਲੇ ਨੈਤਨਯਾਹੂ ਜਿਹਨੇ ਟਰੰਪ ਦੇ ਨਾਲ ਆਪਣੀ ਯਾਰੀ ਦਾ ਫਾਇਦਾ ਚੁੱਕਿਆ, ਯਾਰੀ ਉਹੀ ਨਸਲਵਾਦੀਆਂ ਦੀ ਯਾਰੀ ਜੋ ਜੀ ਮੋਦੀ ਦੀ ਯਾਰੀ ਸੀ ਟਰੰਪ ਦੇ ਨਾਲ। ਮੋਦੀ ਨੇ ਕਸ਼ਮੀਰ ਦਾ ਭੋਗ ਪਾ ਦਿੱਤਾ ਮਸਲੇ ਦਾ ਹੀ 5 ਅਗਸਤ ਵਾਲੇ ਦਿਨ, ਜਿਸ ਅੰਦਾਜ਼ ਦੇ ਵਿੱਚ ਇਹਨਾਂ ਨੇ 2019 'ਚ ਸਾਰਾ ਕੁਛ ਹੀ ਬਰਬਾਦ ਕਰ ਦਿੱਤਾ ਹੈ, ਉਹਨੂੰ ਆਈਨੀ ਗੁੰਡਾਗਰਦੀ ਕੀਤੀ। ਨੈਤਨਯਾਹੂ ਵੈਸਟ ਬੈਂਕ ਔਰ ਉਹ ਸਾਰੇ ਜਿੱਥੇ ਸੈਟਲਮੈਂਟਸ ਬਣਾਈਆਂ ਉਸ ਟੈਰੀਟਰੀ ਨੂੰ ਜਿਹੜੀ ਆਕੂਪਾਈਡ ਟੈਰੀਟਰੀ ਹੈ ਉਹਨੂੰ ਪਰਮਾਨੈਂਟ ਇਜ਼ਰਾਈਲ ਦਾ ਹਿੱਸਾ ਬਣਾਉਣ ਜਾ ਰਿਹਾ ਸੀ ਔਰ ਆਲਰੇਡੀ ਉਸੇ 'ਤੇ ਹੀ ਕੰਮ ਕਰ ਰਿਹਾ ਔਰ ਉਹਨੂੰ ਹੁਣ ਹੋਰ ਨਹੀਂ ਕੁਛ ਨਜ਼ਰ ਆਇਆ। ਅਤੇ ਅਲ ਅਕਸਾ ਮਸੀਤ ਦੇ ਵਿੱਚ ਜਿਸ ਕਿਸਮ ਦੀ ਰਾਈਟਿੰਗ ਦੇ ਨਾਂ ਥੱਲੇ ਜੋ ਇਜ਼ਰਾਈਲੀ ਪੁਲਿਸ ਨੇ ਜ਼ਿਆਦਤੀਆਂ ਕੀਤੀਆਂ ਉਹਦੀ ਵੀ ਅਸੀਂ ਗੱਲ ਕਰਾਂਗੇ। ਪਰ ਇੱਕ ਪਾਸੇ ਮਿਡਲ ਈਸਟ ਹੈ, ਅਫਗਾਨਿਸਤਾਨ ਦੀ ਅਸੀਂ ਗੱਲ ਦੇਖ ਰਹੇ ਹਾਂ ਕਿ ਜੇ ਇੱਕ ਚੰਗਾ ਫੈਸਲਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਕੀਤਾ, ਵਿਦਡਰਾਅਲ ਆਫ ਫੋਰਸਿਸ ਦਾ ਡੀਲ ਵੀ ਹੋਈ ਔਰ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਵੀ ਠੀਕ ਲਾਈਨ ਲਈ ਕਿ ਭਾਈ ਉੱਥੋਂ ਅਸੀਂ
9/11 ਤੱਕ ਨਿਕਲਣਾ ਹੈ। ਜੀ ਹੁਣ ਉਹ ਇੰਡੀਅਨ ਏਜੰਸੀਆਂ ਜਾਂ ਉੱਥੇ ਇਜ਼ਰਾਈਲੀ ਏਜੰਸੀਆਂ ਜਾਂ ਕਿਹੜੀਆਂ ਨੇ ਲੱਗੀਆਂ ਹੋਈਆਂ, ਬਿਲਕੁਲ ਜਿਵੇਂ ਕਾਬਲ ਜਿਹੜਾ ਅਫਗਾਨਿਸਤਾਨ 'ਚ ਇੱਕ ਹਜ਼ਾਰਾ ਜਿਹੜਾ ਉਹਨਾਂ ਦੀ ਮਾਈਨੋਰਿਟੀ ਨੇਬਰਹੁੱਡ 'ਚ ਇੱਕ ਸਕੂਲ ਦੇ ਬਾਹਰ ਜਿਹੜਾ ਬੱਚਿਆਂ ਦਾ ਸਕੂਲ ਸੀ, ਬੰਬ ਧਮਾਕੇ ਜਿਹਦੀ ਕੋਈ ਤਾਲਿਬਾਨ ਨੇ ਉਹਦੀ ਜ਼ਿੰਮੇਵਾਰੀ ਨਹੀਂ ਲਈ। ਉਹਨਾਂ ਨੇ ਕਿਹਾ ਅਸੀਂ ਇਸ ਕਿਸਮ ਦੇ ਕੰਮ ਨਹੀਂ ਕਰਦੇ। ਫਿਰ ਕੌਣ ਨੇ? ਏਜੰਸੀਆਂ ਆਪਣੇ ਕੰਮ ਤੇ ਲੱਗੀਆਂ ਹੋਈਆਂ ਨੇ। ਬਿਲਕੁਲ 60 ਤੋਂ ਜ਼ਿਆਦਾ ਮੌਤਾਂ ਔਰ ਉਹ ਇੰਨਾ ਦੁਖਦਾਈ ਮੰਜ਼ਰ ਹੈ ਕਿ ਇਹਦਾ ਮਤਲਬ ਇਹ ਹੈ ਕਿ ਵੀ ਇਹ ਜਿਹੜੀਆਂ ਤਾਕਤਾਂ ਨਹੀਂ ਚਾਹੁੰਦੀਆਂ ਕਿ ਅਫਗਾਨਿਸਤਾਨ 'ਚ ਅਮਨ ਹੋਏ, ਅਮਨ ਰਹੇ, ਉਹ ਆਪਣੇ ਕੰਮ ਤੇ ਲੱਗੀਆਂ ਹੋਈਆਂ ਨੇ। ਜੀ ਇਸੇ ਤਰ੍ਹਾਂ ਫਰਾਂਸ ਦੇ ਵਿੱਚ ਇੱਕ ਪਾਸੇ ਤਾਂ ਐਂਟਾਈ ਇਸਲਾਮਿਕ ਲਾਈਨ ਲਈ ਗਈ, ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ, ਅੱਜ ਅਸੀਂ ਗੱਲ ਕਰਾਂਗੇ ਕਿ ਵੀ ਕਿਵੇਂ ਉਹਨਾਂ 'ਚ ਫੌਜੀ ਵੀ ਸ਼ਾਮਲ ਨੇ। ਰਾਈਟ ਵਿੰਗ ਪਾਰਟੀ ਇੱਕ ਓਪਨ ਲੈਟਰ ਉਹ ਕਹਿ ਰਹੇ ਨੇ ਜੀ ਤੁਸੀਂ ਮੁਸਲਮਾਨਾਂ ਨੂੰ ਰਿਆਇਤਾਂ ਦੇ ਰਹੇ ਹੋ, ਆਪਣੀ ਫ੍ਰੈਂਚ ਗਵਰਨਮੈਂਟ ਨੂੰ ਕਹਿ ਰਹੇ ਨੇ, ਔਰ ਸਿਵਲ ਵਾਰ ਦੀਆਂ ਪੋਸੀਬਿਲਿਟੀਜ਼ ਨੇ। ਔਰ ਇਕੱਲਾ ਇਹੀ ਨਹੀਂ, ਇੱਕ ਪਾਸੇ ਤਾਂ ਚਲੋ ਯੂਰਪੀਅਨ ਯੂਨੀਅਨ ਜਦੋਂ ਬਣਦੀ ਹੈ, ਯੂਰਪੀਅਨ ਕੋਰਟ ਵੀ ਬਣਿਆ, ਯੂਰਪੀਅਨ ਪਾਰਲੀਮੈਂਟ ਵੀ ਬਣੀ, ਲੱਗਾ ਕਿ ਭਾਈ ਆ ਦੋਵੇਂ ਵਰਲਡ ਵਾਰ ਇਹਨਾਂ ਨੇ ਸ਼ੁਰੂ ਕੀਤੇ ਸੀ ਯੂਰਪ ਨੇ, ਕੋਈ ਏਸ਼ੀਆ ਜਾਂ ਸਾਊਥ ਅਫਰੀਕਾ ਜਦੋਂ ਨਹੀਂ ਨਿਕਲੇ ਹੋਏ। ਇਹ ਫਸਟ ਵਰਲਡ ਵਾਰ ਵੀ, ਸੈਕੰਡ ਵੀ, ਪਰ ਚਲੋ ਇਹ ਜਿਹੜੇ ਨੇ ਕਦੇ ਜਰਮਨ ਇੱਕ ਪਾਸੇ ਸੀ, ਇੰਗਲੈਂਡ ਇੱਕ ਪਾਸੇ ਸੀ, ਕਦੇ ਫਰਾਂਸ, ਔਰ ਪੋਲਰਾਈਜੇਸ਼ਨ ਇਹਨਾਂ ਦੀ। ਪਰ ਹੁਣ ਈਵਨ ਇਹ ਢਾਂਚਾ ਹੁੰਦਿਆਂ ਵੀ ਜਿਹੜੀ ਵੀਕਐਂਡ ਤੋਂ ਤੇ ਉਹ ਪਹਿਲਾਂ ਦੇ ਇੱਕ ਦਿਨ ਦੀ ਖਬਰ ਸੀ ਕਿ ਫ੍ਰੈਂਚ ਸੈਂਡਸ ਪੈਟਰੋਲ ਬੋਟਸ ਐਜ਼ ਫਿਸ਼ਿੰਗ ਟੈਂਸ਼ਨਸ ਫਲੇਅਰ ਵਿਦ UK। There have been numerous bouts of friction in the past between French and British fishermen। ਹੁਣ ਉਹ ਸਾਂਝੇ ਜੇ ਪਾਣੀ ਨੇ, ਉਹਨਾਂ ਦੇ ਮਛਿਆਰੇ ਵੀ ਜਿਹੜੇ ਨੇ ਉਹ ਮੱਛੀਆਂ ਫੜਦੇ ਨੇ, ਉਹ ਵੀ ਉਧਰਲੇ ਇੱਧਰ ਚਲੇ ਗਏ, ਇੱਧਰਲੇ ਉੱਧਰ ਚਲੇ ਗਏ। ਪਰ ਇੰਨੀ ਕੁ ਟੈਨਸ਼ਨ ਹੈ ਕਿ ਫਰਾਂਸ ਨੇ ਆਪਣੀਆਂ ਪੈਟਰਲ ਬੋਟਸ ਭੇਜੀਆਂ ਨੇ ਉਹ UK ਦੇ ਵਿੱਚ, ਜਿੱਥੇ ਕਿ ਉਹਨਾਂ ਦੇ ਮਛਿਆਰੇ ਜਿਹੜੇ ਨੇ ਉਹ ਫੜੇ ਹੋਏ ਨੇ। ਸੋ ਇੱਕ ਪਾਸੇ ਇਹ ਸਾਰਾ ਪਾਰਟ ਚੱਲ ਰਿਹਾ, ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਜਿਹੜਾ, ਕਿਉਂਕਿ ਫਰਾਂਸ ਦੀ ਗੱਲ ਕਰਦੇ ਹਾਂ, ਇਸ ਨੂੰ ਪਹਿਲਾਂ ਮੈਂ ਲੈ ਲਾਂ ਜਿਹੜਾ ਓਪਨ ਲੈਟਰ, ਔਰ ਇਹ ਸਟੋਰੀ ਸਾਰੇ ਪਾਸੇ ਡਿਸਕਸ ਹੋ ਰਹੀ ਹੈ। ਫ੍ਰੈਂਚ ਸੋਲਜਰਸ ਵਾਰਨ ਆਫ ਸਿਵਲ ਵਾਰ ਇਨ ਐ ਨਿਊ ਲੈਟਰ। A new open letter has been published in France warning of the threat of civil war and claiming to have more than 130,000 signatures from the public। ਔਰ ਇਹ ਰਾਈਟ ਵਿੰਗਰ ਜਿਹੜੀ ਮੈਗਜ਼ੀਨ ਹੈ ਉਹਨਾਂ ਦੇ ਛਾਪਿਆ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਕੰਸੈਸ਼ਨਸ ਟੂ ਇਸਲਾਮਿਜ਼ਮ, ਕਿ ਜਿਹੜੀ ਫ੍ਰੈਂਚ ਸਰਕਾਰ ਦੇ ਰਹੀ ਹੈ ਇਹ ਸਿਵਲ ਵਾਰ ਕਰਾਏਗੀ। ਔਰ ਆਲਰੇਡੀ ਦੇ ਤੇ 1,30,000 ਸਿਵਿਲੀਅਨਸ ਨੇ ਦਸਤਖਤ ਕੀਤੇ ਨੇ, ਔਰ ਉਹਦੇ 'ਚ ਉਹ ਟੈਕਸਟ ਉਹਦਾ ਕਹਿ ਰਿਹਾ ਇਟ ਇਜ਼ ਅਬਾਊਟ ਦਾ ਸਰਵਾਈਵਲ ਆਫ ਆਵਰ ਕੰਟਰੀ, ਔਰ ਕਿ ਜੀ ਇਹ ਤਾਂ ਸਾਡੀ ਹੋਂਦ ਦਾ ਸਵਾਲ ਹੈ। ਔਰ ਇਹਦੇ 'ਚ ਦੂਸਰਾ ਪਾਰਟ ਜਿਹੜਾ ਹੋਰ ਵੀ ਵਰੀਸਾਮ ਹੈ ਕਿ ਉਹਦੇ 'ਚ ਸਾਬਕਾ ਫੌਜੀ ਜਿਨ੍ਹਾਂ ਦੇ ਵਿੱਚ ਸੈਮਾਈ ਰਿਟਾਇਰਡ ਜਨਰਲਸ ਨੇ ਉਹ ਵੀ ਸ਼ਾਮਲ ਨੇ, ਔਰ ਇਹਦੇ 'ਚ ਜਿਹੜਾ ਕੁਛ ਉਹ ਸਰਵਿਸਮੈਨ ਜਿਨ੍ਹਾਂ ਨੇ ਸਰਵ ਕੀਤਾ ਅੱਡ-ਅੱਡ ਥਾਵਾਂ ਦੇ ਉੱਤੇ, ਕੋਈ ਅਫਗਾਨਿਸਤਾਨ 'ਚ ਕੀਤਾ ਹੈ, ਕਿਸੇ ਨੇ ਮੋਰਾਕੋ 'ਚ ਕੀਤਾ ਹੈ, ਕਿਸੇ ਨੇ ਸੈਂਟਰਲ ਏਸ਼ੀਆ 'ਚ ਕੀਤਾ ਹੈ। ਔਰ ਇਹ ਜਿਹੜਾ ਉਹਦੇ 'ਚ ਇਹਨਾਂ ਦਾ ਦਾਅਵਾ ਹੈ ਇਸ ਮੈਗਜ਼ੀਨ ਦਾ ਜਾਂ ਉਹਨਾਂ ਦਾ ਲੀਡਰ ਫਾਰ ਰਾਈਟ ਵਿੰਗ ਦਾ ਕਿ ਮੋਰ ਦੈਨ 1000 ਸਰਵਿਸਮੈਨ ਐਂਡ ਵਿਮਨ ਹੈਵ ਬੈਕਡ ਦਿਸ ਅਪ੍ਰੈਲ ਲੈਟਰ, ਕਿ ਇਹ ਜਿਹੜਾ ਅਸੀਂ ਲੈਟਰ ਲਿਖਿਆ ਇਹਦੇ 'ਚ 1000 ਤੋਂ ਜ਼ਿਆਦਾ ਫੌਜੀ ਉਹਨਾਂ 'ਚ ਰਿਟਾਇਰਡ ਵੀ ਨੇ, ਸਰਵਿੰਗ ਵੀ ਨੇ। ਹੁਣ ਇਹ ਬੜੀ ਖਤਰਨਾਕ ਗੱਲ ਹੈ ਜਦੋਂ ਵੀ ਤੁਸੀਂ ਕਰੂਸੇਡਸ ਦੀ ਹਿਸਟਰੀ ਦੇਖੋ ਕਿ ਵੀ ਜੋ ਕੀਤਾ ਉਹਦੇ 'ਚ ਫਰਾਂਸ ਸਭ ਤੋਂ ਅੱਗੇ ਸੀ। ਇਹ ਤਾਂ ਹੁਣ ਅੱਜ ਫਰਾਂਸ ਆ ਗਿਆ ਨਾ ਜੀ, ਲੈਸੈਤੇ ਔਰ ਚਰਚ ਐਂਡ ਸਟੇਟ ਸੈਪਰੇਟ, ਇਹ ਸਾਰੇ ਯੂਰਪ ਦੇ ਵਿੱਚ ਬ੍ਰਿਟਿਸ਼ ਦੇ ਨਾਲ ਫ੍ਰੈਂਚ ਮੋਢੇ ਨਾਲ ਮੋਢਾ ਲਾ ਕੇ ਅੱਗੇ ਸੀ। ਤੇ ਜੇ ਫਰਾਂਸ 'ਚ ਇਹ ਮਾਹੌਲ ਸਿਰਜਿਆ ਜਾ ਰਿਹਾ ਵੀ ਇੱਕ ਪਾਸੇ ਤਾਂ ਇਸਲਾਮ ਦੀ ਤੋਹੀਨ ਕੀਤੀ ਜਾ ਰਹੀ ਹੈ, ਕਾਨੂੰਨ ਇਸ ਕਿਸਮ ਦੇ ਲਿਆ ਰਹੇ ਨੇ ਕਿ ਵੀ ਮਸੀਤਾਂ 'ਚ ਕੀ ਹੋਣਾ ਹੈ ਇਹ ਵੀ ਸਰਕਾਰ ਡਿਸਾਈਡ ਕਰੇਗੀ, ਦੂਜੇ ਪਾਸੇ ਚੀਨ ਦੇ ਦੁਆਲੇ ਹੋਏ ਨੇ ਕਿ ਜੀ ਉਹ ਉੱਥੇ ਕੀ ਕਰ ਰਹੇ ਨੇ, ਉਹਨਾਂ ਦੇ ਨਾਲ ਉਜਗਰ ਮੁਸਲਮਾਨਾਂ ਦੇ ਨਾਲ ਕੀ, ਪਰ ਇਹ ਆਪ ਉਹ ਜਿਹਾ ਕਰ ਰਹੇ ਨੇ। ਔਰ ਇਹਦੇ ਬਾਵਜੂਦ ਇੱਕ ਐਕਸਟ੍ਰੀਮ ਤਬਕਾ ਇਹ ਕਹਿ ਰਿਹਾ ਜੀ ਤੁਸੀਂ ਉਹਨਾਂ ਨੂੰ ਰਿਆਇਤਾਂ ਦੇ ਰਹੇ ਹੋ। ਸੋ ਮਤਲਬ ਇਹ ਹੈ ਕਿ ਇਹ ਫਰਾਂਸ ਦੀ ਹਾਲਤ ਦੱਸ ਰਹੀ ਹੈ ਕਿ ਯੂਰਪ ਦੇ ਵਿੱਚ ਆਉਣ ਵਾਲੇ ਪੀਰੀਅਡ 'ਚ ਕੀ ਹੋਣ ਜਾ ਰਿਹਾ। ਤੇ ਅਮਰੀਕਾ ਅੱਜ ਬੇਸ਼ੱਕ ਹੁਣ ਉਹਨਾਂ ਨੇ ਉਹ ਜਿਹੜਾ ਉਹਦਾ ਲੈਵਲ ਘਟਾ ਦਿੱਤਾ, ਐਮਰਜੈਂਸੀ ਲਾ ਦਿੱਤੀ, ਕਿਉਂਕਿ ਇਹ ਆ ਗਿਆ ਕਿ ਅੱਜ ਜਿਹੜਾ ਹੈਕਰਸ ਨੇ ਵੱਡਾ ਸਾਈਬਰ ਹਮਲਾ ਕਰ ਦਿੱਤਾ ਅਮਰੀਕਾ ਦਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਅਮਰੀਕਾ ਦੀ ਸਭ ਤੋਂ ਵੱਡੀ ਗੈਸ ਪਾਈਪਲਾਈਨ ਹੈ ਉਸ ਦੇ ਉੱਤੇ ਸਾਈਬਰ ਹਮਲਾ ਕੀਤਾ ਗਿਆ।
ਔਰ ਇਹ ਜਿਹੜੇ ਪਾਈਪਲਾਈਨ ਦੇ ਜਿਹੜੇ ਬਹੁਤੇ ਇੰਜੀਨੀਅਰ ਨੇ ਉਹ ਘਰਾਂ ਤੋਂ ਕੰਪਿਊਟਰਾਂ 'ਤੇ ਹੀ ਕੰਮ ਕਰ ਰਹੇ ਨੇ। ਔਰ ਇਹ ਜਿਹੜੀ ਕਲੋਨੀਅਲ ਪਾਈਪਲਾਈਨ ਹੈ ਉਹਦੇ ਰਾਹੀਂ ਰੋਜ਼ਾਨਾ 25 ਲੱਖ ਬੈਰਲ ਤੇਲ ਜਾਂਦਾ ਹੈ। ਔਰ ਇਹ ਅਮਰੀਕਾ ਦੇ ਈਸਟ ਕੋਸਟ ਜਿੰਨੇ ਸੂਬੇ ਨੇ ਉਹਨਾਂ 'ਚ ਡੀਜ਼ਲ ਗੈਸ ਤੇ ਜੈਟ ਗੈਸ ਦੀ 45% ਦੀ ਸਪਲਾਈ ਇਸੇ ਪਾਈਪਲਾਈਨ ਤੋਂ ਹੁੰਦੀ ਹੈ। ਅੱਜ ਮੈਨੂੰ ਨਹੀਂ ਪਤਾ ਕਿ ਬਈ ਲੰਬੀਆਂ ਲਾਈਨਾਂ ਕਿੰਨੀਆਂ ਕੁ ਲੱਗੀਆਂ ਸੀ ਜਾਂ ਜੇ ਇਹ ਪਾਈਪਲਾਈਨ ਡਿਸਟਰਬ ਹੋਈ ਹੋਏ, ਪਰ ਜੇ ਸਟੇਟ ਆਫ ਐਮਰਜੈਂਸੀ ਕੀਤਾ ਪਹਿਲੀ ਸਟੇਜ ਤੇ ਹੋਈ ਹੋਏਗੀ, ਹੋ ਸਕਦਾ ਡੈਮੇਜ ਕੰਟਰੋਲ ਕਰ ਲਿਆ। ਔਰ ਉਹਨਾਂ ਨੇ ਕਿਹਾ ਜੀ ਇੱਕ ਗੈਂਗ ਨੇ ਇਸ ਪਾਈਪਲਾਈਨ ਦੇ ਉੱਤੇ ਸਾਈਬਰ ਕ੍ਰਿਮੀਨਲਸ ਨੇ ਫਰਾਈਡੇ ਹਮਲਾ ਕੀਤਾ ਔਰ ਅਜੇ ਵੀ ਇਸ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਔਰ ਇਸ ਦਾ ਅਸਰ ਅਮਰੀਕਾ ਦੇ 18 ਸੂਬਿਆਂ ਤੇ ਪਏਗਾ। ਔਰ ਇਹਦੇ 'ਚ ਉਹਨਾਂ ਨੇ ਈਵਨ ਆਈਡੈਂਟੀਫਾਈ ਵੀ ਕੀਤਾ ਕਿ ਵੀ ਇਸ ਸਾਰੇ ਦੇ ਨਾਲ ਇਹ ਹੋਏਗਾ ਕਿ ਵੀ ਇਹ 2 ਤੋਂ 3% ਦੀ ਕੀਮਤਾਂ ਆਲਰੇਡੀ ਵਧੀਆਂ ਨੇ ਤੇਲ ਦੀਆਂ। ਔਰ ਉਹਨਾਂ ਕਿਹਾ ਕਿ ਜੇ ਅਸੀਂ ਇਹਨੂੰ ਜਲਦੀ ਬਹਾਲ ਨਾ, ਪਰ ਲੱਗਦਾ ਵੀ ਬਹਾਲੀ ਵੱਲ ਜਾ ਰਿਹਾ। ਔਰ ਇਹ ਉਹਨਾਂ ਨੇ ਈਵਨ ਡਾਰਕ ਸਾਈਡ, ਇਹ ਇੱਕ ਉਹਨਾਂ ਦੀ ਕ੍ਰਿਮੀਨਲ ਗੈਂਗ ਹੈ ਜਿਹੜੀ ਸਾਈਬਰ ਅਟੈਕ ਕਰਦੀ ਹੈ, ਉਹਨਾਂ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਪਹਿਲਾਂ ਉਹਨਾਂ ਨੇ ਉਹਦੇ 'ਤੇ ਸੰਨ ਲਾਈ ਔਰ ਉਹਨਾਂ ਨੇ 100 GB ਡਾਟਾ ਆਪਣੇ ਕਬਜ਼ੇ ਦੇ ਵਿੱਚ ਲਿਆ। ਫਿਰ ਹੈਕਰਾਂ ਨੇ ਕੰਪਿਊਟਰਾਂ ਤੇ ਸਰਵਰਾਂ ਦਾ ਡਾਟਾ ਲੌਕ ਕਰ ਦਿੱਤਾ ਤੇ ਫਰਾਈਡੇ ਉਹਨਾਂ ਨੇ ਫਿਰ ਫਰੌਤੀ ਮੰਗੀ ਕਿ ਆਹ ਲਓ ਤੁਸੀਂ ਤੁਹਾਡੇ ਈਸਟ ਕੋਸਟ ਦੇ ਇੰਨੇ ਜਿਹੜੇ ਸੂਬੇ ਨੇ ਉਹਨਾਂ ਦੇ ਅਸੀਂ 45% ਦੀ ਸਪਲਾਈ ਰੋਕ ਦਿੱਤੀ ਹੈ, ਡਾਟਾ ਸਾਡੇ ਕੋਲ ਹੈ, ਇੰਨਾ ਦਿਓ ਤੇ ਅਸੀਂ ਉਹਨੂੰ ਰਿਲੀਜ਼ ਕਰਦੇ ਹਾਂ। ਤੇ ਉਹਨਾਂ ਨੇ ਕਿਹਾ ਵੀ ਜੇ ਪੈਸੇ ਨਾ ਦਿੱਤੇ ਤਾਂ ਡਾਟੇ ਨੂੰ ਇੰਟਰਨੈਟ ਤੇ ਲੀਕ ਕਰ ਦੇਣਗੇ। ਔਰ ਫਿਰ ਉਹਨਾਂ ਨੇ ਜਿਹੜਾ ਕੰਪਨੀ ਜਿਹੜੀ ਕਰਦੀ ਆ, ਉਹਨਾਂ ਨੇ ਪੁਲਿਸ ਨੂੰ, ਸਾਈਬਰ ਸਿਕਿਉਰਿਟੀ ਦੇ ਜਿਹੜੇ ਐਕਸਪਰਟ ਨੇ ਔਰ ਐਨਰਜੀ ਡਿਪਾਰਟਮੈਂਟ ਉਹਨਾਂ ਦੇ ਨਾਲ ਜਿਹੜਾ ਉਹ ਉਹਨਾਂ ਨੇ ਸੰਪਰਕ ਕੀਤਾ ਔਰ ਇਹਦੇ 'ਚ ਇਹ ਨਤੀਜਾ ਹੋਇਆ ਕਿ ਐਤਵਾਰ ਨੂੰ ਜਿਹੜੀਆਂ 4 ਵੱਡੀਆਂ ਲਾਈਨਾਂ ਸੀ ਉਹ ਠੱਪ ਸੀ ਔਰ ਟਰਮੀਨਲ ਤੋਂ ਡਿਲੀਵਰੀ ਪੁਆਇੰਟ ਤੱਕ ਲਿਜਾਣ ਵਾਲੀਆਂ ਕੁਝ ਛੋਟੀਆਂ ਲਾਈਨਾਂ ਹੀ ਕੰਮ ਕਰ ਰਹੀਆਂ ਸੀ। ਔਰ ਫਿਰ ਇਹਨਾਂ ਨੇ ਕੰਪਨੀ ਨੇ ਇਹ ਕੀਤਾ ਕਿ ਜਦੋਂ ਹਮਲੇ ਦਾ ਪਤਾ ਲੱਗਾ ਤੇ ਉਹਨਾਂ ਨੇ ਕੁਝ ਲਾਈਨਾਂ ਆਪਣੇ ਸਿਸਟਮ ਦੀਆਂ ਕੱਟ ਦਿੱਤੀਆਂ ਤਾਂ ਕਿ ਉਹਨਾਂ 'ਤੇ ਵੀ ਹਮਲਾ ਨਾ ਹੋ ਸਕੇ। ਔਰ ਉਹਨਾਂ ਨੇ ਕਿਹਾ ਜਿਹਦੇ ਨਾਲ ਇਹ ਹੋਇਆ ਕਿ ਸਾਡੀ ਸਾਰੀਆਂ ਪਾਈਪਲਾਈਨਾਂ ਤੇ ਔਰ IET ਸਿਸਟਮ ਵੀ ਕੰਮ ਬੰਦ ਹੋ ਗਿਆ। ਹੁਣ ਅਸੀਂ ਉਹਨੂੰ ਠੀਕ ਕਰਨ ਤੇ ਲੱਗੇ ਹੋਏ ਹਾਂ। ਔਰ ਇਹ ਜਿਹੜਾ ਤੇਲ ਬਾਜ਼ਾਰ ਦੇ ਵੀ ਜਿਹੜੇ ਇੰਡੀਪੈਂਡੈਂਟ ਐਕਸਪਰਟ ਨੇ ਉਹਨਾਂ ਨੇ ਕਿਹਾ ਕਿ ਵੀ ਇਸ ਨਾਲ ਇਹ ਹੋਇਆ ਕਿ ਬਹੁਤ ਸਾਰੀ ਗੈਸ ਜਿਹੜੀ ਹੈ ਉਹ ਟੈਕਸਸ ਸੂਬੇ ਦੀ ਰਿਫਾਈਨਰੀ 'ਚ ਫਸੀ ਹੋਈ ਹੈ। ਔਰ ਇਹ ਐਮਰਜੈਂਸੀ ਲਾਉਣ ਨਾਲ ਇਹ ਹੋਇਆ ਕਿ ਵੀ ਤੇਲ ਗੈਲ ਵਰਗੇ ਬਾਲਣਾਂ ਨੂੰ ਟੈਂਕਰਾਂ ਜ਼ਰੀਏ ਨਿਊਯਾਰਕ ਤੱਕ ਭੇਜਿਆ ਜਾ ਸਕਦਾ। ਅਦਰਵਾਈਜ਼ ਤਾਂ ਅੱਜ ਇੱਥੇ ਗੈਸ ਹੀ ਨਹੀਂ ਸੀ ਹੋਣੀ। ਜਦੋਂ ਹੁਣ ਪਾਈਪਲਾਈਨ ਜਿਹੜੀ ਹੈ ਉਹ ਹੈਕ ਹੋ ਗਈ ਸੋ ਐਮਰਜੈਂਸੀ ਲਾ ਕੇ ਉਹਨਾਂ ਨੇ ਟੈਂਕਰਾਂ ਰਾਹੀਂ ਸਪਲਾਈ ਕੀਤੀ। ਪਰ ਉਹਨਾਂ ਨੇ ਕਿਹਾ ਵੀ ਜੇ ਪਾਈਪਲਾਈਨ ਨਾ ਜਿਹੜੀ ਹੈ ਉਹ ਠੀਕ ਹੋਈ ਤੇ ਇਹ ਈਵਨ ਸਪਲਾਈ ਵੀ ਘਟ ਜਾਏਗੀ ਕਿਉਂਕਿ ਕਿੰਨਾ ਕੁ ਤੁਸੀਂ ਇਹ ਕਰਦੇ ਹੋ। ਔਰ ਇਹ ਹੁਣ ਇਸ ਗੱਲ ਦੀ ਆਸ ਹੈ ਵੀ ਮੰਗਲਵਾਰ ਤੱਕ ਜੇ ਉਹ ਠੀਕ ਕਰ ਦੇਣ ਤੇ ਮੁਸ਼ਕਲ ਬਚ ਜਾਏਗੀ, ਨਹੀਂ ਤਾਂ ਜਿਹੜੇ ਐਟਲਾਂਟਾ, ਟੈਨੇਸੀ ਤੋਂ ਲੈ ਕੇ ਨਿਊਯਾਰਕ ਤੱਕ ਇਸ ਦਾ ਅਸਰ ਹੋਏਗਾ। ਸੋ ਇਹ ਬਹੁਤ ਵੱਡੀ ਖਬਰ ਹੈ ਕਿਉਂਕਿ ਜਦੋਂ ਚੀਨ ਦੇ ਨਾਲ ਵੀ ਟੱਕਰ ਦੀ ਹੁਣ ਪਤਾ ਨਹੀਂ ਇਸ ਕ੍ਰਿਮੀਨਲ ਗੈਂਗ ਨੂੰ ਮੁੜ ਕੇ ਚੀਨ ਦੇ ਖਾਤੇ 'ਚ ਇਹਨਾਂ ਨੇ ਪਾ ਦੇਣਾ। ਲੇਕਿਨ ਇਸ ਗੱਲ ਨੇ ਸਾਬਤ ਕਰ ਦਿੱਤਾ ਹੈ, ਬਹੁਤ ਵਾਰ ਅਸੀਂ ਵੀ ਇੱਥੇ ਬੈਠੇ ਜਦੋਂ ਕੁਛ ਅਫਗਾਨਿਸਤਾਨ 'ਚ ਹੁੰਦਾ ਹੈ, ਫਲਸਤੀਨ 'ਚ ਹੁੰਦਾ ਹੈ ਜਾਂ ਸੈਂਟਰਲ ਏਸ਼ੀਆ 'ਚ ਹੋ ਰਿਹਾ ਹੈ ਜਾਂ ਅਰਮੀਨੀਆ ਔਰ ਉਹਨਾਂ ਦੇ ਅਜ਼ਰਬਾਈਜਾਨ ਔਰ ਉਹਦੇ ਵਿਚਾਲੇ ਟਰਕੀ ਜਾਂ ਉਹਦੇ ਨਾਲ ਕੁਛ ਹੁੰਦਾ ਤੇ ਸਾਨੂੰ ਲੱਗ ਰਿਹਾ ਹੁੰਦਾ ਹੈ ਕਿ ਜੀ ਇਹ ਉੱਥੇ ਹੋ ਰਿਹਾ। ਪਰ ਹੁਣ ਜੇ ਲੜਾਈ ਤਾਂ ਉਹ ਹੈ ਹੀ ਨਹੀਂ ਕਿ ਵੀ ਫੌਜੀ ਜਵਾਨ ਆਮੇ ਸਾਹਮਣੇ ਹੋਣੇ ਨੇ, ਸਾਈਬਰ ਤੇ ਜੇ ਅਮਰੀਕਾ ਦੀ 45% ਆਇਲ ਸਪਲਾਈ ਸਾਈਬਰ ਅਟੈਕ ਨਾਲ ਬੰਦ ਹੋ ਗਈ ਔਰ ਟੈਂਕਰਾਂ ਦੇ ਐਮਰਜੈਂਸੀ ਲਾ ਕੇ ਟੈਂਕਰਾਂ ਨਾਲ ਹੀ ਲਿਆਣੀ ਪਈ ਤੇ ਇਹਦਾ ਮਤਲਬ ਇਹ ਹੈ ਕਿ ਵੀ ਪਤਾ ਨਹੀਂ ਕਦੋਂ ਸਾਡੇ ਘਰਾਂ 'ਚ ਵੀ ਚੁੱਲ੍ਹੇ ਜਲਦੇ ਬੰਦ ਹੋ ਜਾਣੇ ਨੇ ਗੈਸਾਂ ਦੇ, ਕਦੋਂ ਰੌਸ਼ਨੀਆਂ 'ਚ ਬੈਠੇ ਅਸੀਂ ਗੱਲਾਂ ਕਰ ਰਹੇ ਹਾਂ ਹਨੇਰਾ। ਸੋ ਹੁਣ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਵਰਲਡ ਇੱਕ ਵਾਰ ਹੌਟ ਫਰਨੈਸ ਬਣ ਗਿਆ ਤੇ ਗੱਲ ਗਲਤ ਨਹੀਂ ਹੈ। ਔਰ ਇਹ ਡਿਪਲੋਮੈਟਿਕ ਸਨੱਬ ਵੀ ਚੱਲ ਰਹੇ ਨੇ। ਹੁਣ ਜਿੱਥੇ ਭਾਰਤ ਅਮਰੀਕਾ ਦੀ ਖੇਡ ਰਿਹਾ ਚਾਈਨਾ ਦੇ ਅਗੇਂਸਟ ਫਿਲੀਪੀਨਸ ਔਰ ਫਿਲੀਪੀਨਸ ਨੂੰ ਉਹਨਾਂ ਦੇ ਐਂਬੈਸਡਰ ਨੇ ਕਿਤੇ ਕਿਸੇ ਮੌਕੇ ਦੇ ਉੱਤੇ ਕੋਈ ਇਸ ਕਿਸਮ ਦੀ ਬਦਕਲਾਮੀ ਕੀਤੀ। ਹੈਵ ਬੇਸਿਕ ਮੈਨਰਸ, ਚਾਈਨਾ ਟੈਲਸ ਟੌਪ ਫਿਲੀਪੀਨਸ ਡਿਪਲੋਮੈਟ ਆਫਟਰ ਐਬਿਊਸਿਵ ਟਰੀਟ ਓਵਰ SCS ਕਲੇਮਸ। ਉਹਨੇ ਕੋਈ ਟਵੀਟ ਕੀਤਾ SCS ਦੇ ਉੱਤੇ, ਉਹਨਾਂ ਨੇ ਕਿਹਾ ਚਾਈਨਾ ਨੇ ਕਿ ਵੀ ਬਿਹੇਵ ਕਰੋ
ਹੁਣ ਮਤਲਬ ਡਿਪਲੋਮੇਸੀ ਦੀ ਵਾਰ ਵੀ ਹੁਣੇ ਚਾਈਨਾ ਦੇ ਸਟਾਈਲ ਨਹੀਂ ਹੈ, ਪਰ ਚਾਈਨਾ ਨੂੰ ਲੱਗ ਰਿਹਾ ਵੀ ਅਮਰੀਕਾ ਜਿਹੜੀ ਅੱਡ ਸਟ੍ਰਿੰਗਸ ਪੁੱਲ ਕਰ ਰਿਹਾ ਹੈ, ਉਹਨਾਂ ਨੂੰ ਜਿਹੜਾ ਨਾਲ ਦੀ ਨਾਲ ਚਿੱਤ ਕਰਦੇ ਜਾਂਦੇ ਨੇ। ਔਰ ਜਿਹੜੀ ਅਲ-ਅਕਸਾ ਮੌਸਕ ਔਰ ਜੈਰੂਸ਼ਲਮ 'ਚ ਜਿਸ ਕਿਸਮ ਦੀ ਵਾਇਲੈਂਸ ਲਗਾਤਾਰ 2-3 ਦਿਨ ਹੋਈ, ਕਿਵੇਂ ਜਿਹੜੀਆਂ ਰਬੜ ਬੁਲੇਟਸ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਪਰ ਉਹ ਜਿਹੜੀਆਂ ਨੇ ਉਹ ਬਹੁਤ ਸਖਤ ਜ਼ਖਮੀ ਕਰਦੀਆਂ, ਸੈਂਕੜਿਆਂ ਜਿਹੜੇ ਮੁਸਲਮਾਨ ਜ਼ਖਮੀ ਹੋਏ, ਕਿਉਂਕਿ ਅਲ-ਅਕਸਾ ਮੌਸਕ ਮੱਕਾ ਔਰ ਮਦੀਨਾ ਤੋਂ ਬਾਅਦ ਮੋਸਟ ਰੈਵੀਅਰਡ ਜਿਹੜੀ ਹੈ ਉਹ ਥਾਂ ਹੈ, ਔਰ ਉਹ ਉਸੇ ਹੀ ਜੈਰੂਸ਼ਲਮ 'ਚ ਹੈ ਜਿੱਥੇ ਇਹਨਾਂ ਨੇ ਆਪਣਾ ਮੰਦਰ ਜਿਹਨੂੰ ਆਪਣਾ ਯਹੂਦੀ ਕਹਿੰਦੇ ਨੇ ਕਿ ਸਾਡਾ ਕੀ ਉਹਦਾ ਨਾਂ ਹੈ, ਮਾਊਂਟ ਕਿਹੜਾ ਟੈਂਪਲ ਹੈ ਕਿ ਉਹ 2000-3000 ਸਾਲ ਪੁਰਾਣਾ ਸਾਡਾ, ਹਾਲਾਂ ਇੱਕੋ ਥਾਂ 'ਤੇ ਹੈ, ਉਹਦਾ ਪ੍ਰਬੰਧ ਇਹ ਠੀਕ ਹੈ। ਪਰ ਹੁਣ ਕਿਉਂਕਿ ਨੇਤਨਯਾਹੂ ਔਰ ਇਹ ਸਾਰੇ ਇਸ ਗੱਲ ਦੇ ਉੱਤੇ ਬਜ਼ਿੱਦ ਨੇ, ਔਰ ਜਿਵੇਂ ਟਰੰਪ ਨੇ ਇਸ ਨੂੰ ਅਪਰੂਵ, ਉਹਨਾਂ ਨੇ ਤੈਲ ਅਵੀਵ ਤੋਂ ਅਮਰੀਕਾ ਨੇ ਆਪਣੀ ਐਮਬੈਸੀ ਜੈਰੂਸ਼ਲਮ ਲੈ ਲਈ। ਹੁਣ ਜਿਹੜੀ ਅੰਡਰਸਟੈਂਡਿੰਗ ਸੀ, ਜਿਹੜਾ ਫਾਰਮੂਲੇ 'ਤੇ ਕੰਮ ਹੋ ਰਿਹਾ ਸੀ, ਜਦੋਂ ਸਮਝੌਤਾ ਵੀ ਹੁੰਦਾ ਫਲਸਤੀਨੀਆਂ ਔਰ ਇਜ਼ਰਾਈਲ ਕਿ ਇਵੈਂਚੁਅਲੀ ਫਲਸਤੀਨ ਇੱਕ ਇੰਡੀਪੈਂਡੈਂਟ ਸਟੇਟ ਹੋਏਗੀ ਵਿਦ ਦਾ ਈਸਟ ਜੈਰੂਸ਼ਲਮ ਐਜ਼ ਇਟਸ ਕੈਪੀਟਲ। ਹੁਣ ਈਸਟ ਜੈਰੂਸ਼ਲਮ ਜਿਵੇਂ ਸੈਕਟਰ ਹੁੰਦੇ ਨੇ ਸ਼ਹਿਰਾਂ ਦੇ, ਉਹਦੇ ਵਿੱਚ ਮੁਸਲਮਾਨਾਂ ਦੀ ਮੈਜੋਰਿਟੀ ਹੈ ਔਰ ਬਣਦਾ ਵੀ ਹੈ। ਹੁਣ ਇਹ ਜਦੋਂ ਇਹਨਾਂ ਨੇ ਜੈਰੂਸ਼ਲਮ ਸਾਰੇ 'ਤੇ ਹੀ ਹੁਣੇ ਕਬਜ਼ਾ ਕਰਨ ਲਈ ਈਸਟ ਜੈਰੂਸ਼ਲਮ ਦੇ ਵਿੱਚ ਫਲਸਤੀਨੀਆਂ ਨੂੰ ਅਵਿਕਟ ਕਰ ਰਹੇ ਨੇ, ਇੱਕ ਪਲਾਨ ਸੀ, ਉਹਦੇ 'ਚ ਕਿੰਨੇ ਘਰ ਉਹਨਾਂ ਨੇ ਉਜਾੜਨੇ ਸੀ ਔਰ ਉਹਦੀ ਕੋਰਟ ਚੱਲ ਰਹੀ ਹੈ ਗੱਲਬਾਤ। ਹੁਣ ਉਹਨੂੰ ਲੈ ਕੇ ਲੋਕਾਂ 'ਚ ਬੇਚੈਨੀ ਵੀ ਹੈ ਔਰ ਉਹ ਇਹ ਸਮਝਦੇ ਨੇ ਵੀ ਤੁਸੀਂ ਆਲਰੇਡੀ ਜੋ ਸਾਡਾ ਹਾਲ ਕੀਤਾ ਹੋਇਆ ਹੈ, ਇਹ ਤੁਸੀਂ ਈਸਟ ਜੈਰੂਸ਼ਲਮ 'ਚ ਵੀ ਉੱਥੇ ਯਹੂਦੀ ਲਿਆ ਕੇ ਵਾੜ ਰਹੇ ਹੋ ਔਰ ਲੋਕਾਂ ਨੂੰ ਬੇਘਰੇ ਕਰ ਰਹੇ ਹੋ, ਬਾਕੀ ਤਾਂ ਉਹਨਾਂ ਨੇ ਹਿੱਸੇ 'ਚ ਕੀਤਾ ਹੀ ਹੈ। ਸੋ ਉਸ ਸਾਰੇ ਦਾ ਨਤੀਜਾ ਹੈ ਕਿ ਵਾਇਲੈਂਸ ਚੱਲ ਰਹੀ ਹੈ ਔਰ ਨੇਤਨਯਾਹੂ ਨੇ ਡਿਫੈਂਡ ਕੀਤਾ ਹੈ। ਉਹਨੇ ਕਿਹਾ ਜੀ ਨੇਤਨਯਾਹੂ ਡਿਫੈਂਡਸ ਇਜ਼ਰਾਈਲੀ ਐਕਸ਼ਨ ਆਫਟਰ ਕਲੈਸ਼ਸ ਵਿਦ ਫਲਸਤੀਨੀਅਨਸ। ਉਹਨੇ ਕਿਹਾ ਜੀ ਅਸੀਂ ਵੀ ਸ਼ੈਲ ਨਾਟ, ਇਜ਼ਰਾਈਲ ਸ਼ੈਲ ਨਾਟ ਅਲਾਓ ਐਨੀ ਰੈਡੀਕਲ ਐਲੀਮੈਂਟ ਟੂ ਅੰਡਰਮਾਈਨ ਦਾ ਕੰਮ। ਉਹ ਤੁਹਾਡੇ ਤੋਂ ਵੱਡੇ ਨਾਜ਼ੀ ਕੌਣ ਨੇ? ਲੇਕਿਨ ਹੁਣ ਕਿਉਂਕਿ ਤਾਕਤ ਹੈ ਔਰ ਸਾਨੂੰ ਲੱਗਦਾ ਸੀ ਕਿ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਆਉਣ ਤੋਂ ਬਾਅਦ ਥੋੜ੍ਹਾ ਬਹੁਤ ਇਸ ਮਾਮਲੇ 'ਚ ਚੇਂਜ ਹੋਏਗੀ, ਪਰ ਕਿਉਂਕਿ ਵੀਕ ਐਡਮਿਨਿਸਟ੍ਰੇਸ਼ਨ ਹੈ, ਖੁਦ ਵੀ ਇੰਨੇ ਫਰੰਟ ਇਹਨਾਂ ਨੇ ਖੋਲ੍ਹ ਰਹੇ, ਚਾਈਨਾ ਦੇ ਅਗੇਂਸਟ ਜਿਹੜੀ ਆ ਉਹ ਬਹੁਤ ਐਗਰੈਸਿਵ ਪਹਿਲੇ 100 ਡੇਜ਼ 'ਚ ਹੀ ਲਾਈਨ ਲਈ। ਇਜ਼ਰਾਈਲ ਨੂੰ ਵੀ ਲੱਗਦਾ ਹੈ ਕਿ ਵੀ ਜਦੋਂ ਇੱਕ ਪਾਸੇ ਕੋਈ ਫਸਿਆ ਹੁੰਦਾ ਹੈ ਕਿ ਵੀ ਤੁਸੀਂ ਇਹਦੇ 'ਤੇ ਵੀ ਕੰਟਰੋਲ ਕਰ ਲਓ। ਔਰ ਇਸ ਸਾਰੇ ਦੇ ਨਾਲ ਹਾਲਾਂਕਿ ਇਸ ਸਾਰੇ ਦਾ ਨਤੀਜਾ ਹੈ ਕਿ ਵੀ ਈਵਨ ਜਾਰਡਨ ਵਰਗਾ ਮਾਈਲਡ ਮੁਲਕ ਜਿਹੜਾ ਹਮੇਸ਼ਾ ਪ੍ਰੋ ਵੈਸਟ, ਪ੍ਰੋ ਅਮਰੀਕਾ, ਈਵਨ ਪ੍ਰੋ ਇਜ਼ਰਾਈਲ ਵੀ ਭੁਗਤਾ ਹੈ, ਜਾਰਡਨ ਵਾਰਨਸ ਇਜ਼ਰਾਈਲ ਅਗੇਂਸਟ ਬਾਰਬੈਰਿਕ ਵਾਇਓਲੇਸ਼ਨਸ ਆਫ ਮੋਸਕ ਕਿ ਇਹ ਜੋ ਤੁਸੀਂ ਇੱਥੇ ਕਰ ਰਹੇ ਹੋ ਬਾਰਬੈਰਿਕ ਅਟੈਕ ਤੁਸੀਂ ਜਿਹੜਾ ਹੈ ਉਹ ਇਬਾਦਤ ਕਰਨ ਵਾਲੇ ਮੁਸਲਮਾਨਾਂ 'ਤੇ ਕੀਤੇ ਨੇ ਔਰ ਇਹ ਜਿਹੜਾ ਇਹ ਠੀਕ ਨਹੀਂ ਹੈ। ਔਰ ਕਿਉਂਕਿ ਇਹਦੇ ਕੋਲ ਕਸਟੋਡੀਅਨ ਹੈ ਜਾਰਡਨ, ਉਹ ਮੁਸਲਮਾਨਾਂ ਦੇ ਸਾਈਟ ਹੋਣ ਜਾਂ ਕ੍ਰਿਸਚਨਸ ਦੇ ਸਾਈਟ ਹੋਣ, ਔਰ ਉਹਨੂੰ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਤੁਸੀਂ ਬਾਰਬੈਰਿਕ ਤੁਹਾਡੀਆਂ ਵਾਇਓਲੇਸ਼ਨਸ ਨੇ। ਔਰ ਇਸ ਤੋਂ ਬਾਅਦ ਜੈਰੂਸ਼ਲਮ ਵਾਇਲੈਂਸ, ਡੈਡਲੀ ਏਅਰ ਸਟ੍ਰਾਈਕਸ ਹਿੱਟ ਗਾਜ਼ਾ ਆਫਟਰ ਰਾਕਟ ਅਟੈਕਸ। ਹੁਣ ਇੱਕ ਪਾਸੇ ਉੱਥੇ ਅਲ-ਅਕਸਾ ਮੌਸਕ ਦੇ ਵਿੱਚ ਇਹਨਾਂ ਨੇ ਕੀ ਕੀਤਾ ਇਜ਼ਰਾਈਲੀ ਫੌਜ ਨੇ, ਦੂਸਰੇ ਪਾਸੇ ਜਿਹੜਾ ਗਾਜ਼ਾ ਦੇ ਉੱਤੇ ਜਿਹੜਾ ਏਅਰ ਸਟ੍ਰਾਈਕਸ ਕੀਤੇ, ਕਿਹਾ ਗਿਆ ਜੀ ਉੱਥੋਂ ਰਾਕਟ ਅਟੈਕ ਆਏ, ਆ ਵੀ ਗਏ ਹੋਣੇ ਨੇ, ਉਹ ਤਾਂ ਵੈਸੇ ਹੀ ਵਾਰ ਜ਼ੋਨ ਹੈ ਸਾਰਾ। ਸੋ ਇਹ ਸਾਰਾ ਜਿਹੜਾ ਔਰ ਇਹ ਲੰਬੀਆਂ ਚੌੜੀਆਂ ਸਟੋਰੀਜ਼ ਨੇ, ਮੇਰੇ ਕੋਲ ਹੁਣ ਵਕਤ ਨਹੀਂ ਹੈ ਕਿ ਮੈਂ ਡੀਟੇਲ ਦੇ ਵਿੱਚ ਗੱਲ ਕਰਾਂ। ਔਰ ਮੈਂ ਹੁਣ ਜਿਹੜੀ ਦੁਖਦਾਈ ਘਟਨਾ ਅਫਗਾਨਿਸਤਾਨ ਜਦੋਂ ਅਸੀਂ ਇੱਕ ਪਾਸੇ ਸਮਝਦੇ ਸੀ ਕਿ ਭਾਈ ਇਹ ਆਪਸੀ ਜਿਹੜਾ ਇਹਨਾਂ ਦਾ ਸਮਝੌਤਾ ਹੋਇਆ ਔਰ ਅਮਰੀਕਾ ਟਰੰਪ ਐਡਮਿਨਿਸਟ੍ਰੇਸ਼ਨ ਨੇ ਵਾਪਸੀ ਔਰ ਬਾਈਡਨ ਨੇ ਵੀ ਉਸ ਦੇ ਉੱਤੇ ਬੇਸ਼ੱਕ ਤਰੀਕ ਵਧਾ ਦਿੱਤੀ 9/11 ਤੱਕ, ਪਰ ਇਹ ਜਿਹੜਾ ਕਾਬਲ ਗਰਲ ਸਕੂਲ ਦੇ ਉੱਤੇ ਅਟੈਕ ਹੁੰਦਾ ਇਸ ਨੇ ਇੱਕ ਵਾਰੀ ਫੇਰ ਔਰ ਇਹ ਬਾਰਬੈਰਿਕ ਬੱਚੀਆਂ ਔਰ ਇਹ ਕਿਹੜੀ ਔਰ ਇਹਦੇ 'ਚ ਮੈਨੂੰ ਕਦੇ ਕੋਈ ਸ਼ੱਕ ਨਹੀਂ ਹੁੰਦਾ ਜਦੋਂ ਵੀ ਇਹ ਹੈ ਇਹਦੇ ਪਿੱਛੇ ਤੁਸੀਂ ਉਹੀ ਏਜੰਸੀਆਂ ਦੇਖੋਗੇ, ਉਹ ਇੰਡੀਆ ਦੀ ਹੋਏ, ਉਹ ਇਜ਼ਰਾਈਲ ਦੀ ਹੋਏ ਜਾਂ ਕੋਈ ਹੋਰ ਕਿਹੜੀਆਂ ਤਾਕਤਾਂ। ਹੁਣ ਤਾਂ ਜਿੰਨਾ ਕੁ ਮੈਂ ਥੋੜ੍ਹਾ ਬਹੁਤ ਇਹ ਪੜ੍ਹਨਾ ਸ਼ੁਰੂ ਕੀਤਾ ਹੈ ਕਿ ਖੁਫੀਆ ਆਪਰੇਸ਼ਨ ਕੀ ਹੁੰਦੇ ਨੇ, ਕਿਵੇਂ ਹੈ, ਹੁਣ ਤਾਂ ਲੱਗਦਾ ਹੀ ਨਹੀਂ ਕਿ ਕੋਈ ਵੀ ਚੀਜ਼ ਆਪਣੇ ਆਪ ਵਾਪਰ ਰਹੀ ਹੈ। ਹੁਣ ਤਾਂ ਲੱਗਦਾ ਵੀ ਕੌਣ ਕਿੱਥੇ ਕੀ ਕਰਾ ਰਿਹਾ। ਔਰ ਇਹ ਸਾਰੇ ਦੇ ਉੱਤੇ ਈਵਨ ਦੁੱਖ ਦਾ ਇਜ਼ਹਾਰ ਕਰਦੇ ਆ ਸਾਡੇ ਵੀਰ ਡਾਕਟਰ ਅਰਵਿੰਦਰ ਸਿੰਘ ਹੋਰਾਂ ਨੇ ਯੂਨਾਈਟਿਡ ਨੇਸ਼ਨਸ ਨੂੰ ਵੀ ਜਿਹੜਾ ਉਹ ਲਿਖਿਆ
ਔਰ ਉਹਨਾਂ ਨੂੰ ਆਪਣੇ ਡਾਕਟਰ ਅਰਵਿੰਦਰ ਸਿੰਘ ਡਾਇਰੈਕਟਰ ਨੇ ਅਮਰੀਕਨ ਸਿੱਖ ਫੋਰਮ ਦੇ, ਅੱਛਾ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇਹ ਬਹੁਤ ਮਾੜੀ ਗੱਲ ਹੈ। ਔਰ ਇਹਦਾ ਈਵਨ ਉਹਨਾਂ ਨੇ ਮਿਸਟਰ ਨਿਹਾਲ ਜਿਹੜੇ ਉਹਨਾਂ ਦੇ UN ਸੈਕਟਰੀ ਜਨਰਲ ਦੇ ਬਿਹਾਫ 'ਤੇ ਉਹਨਾਂ ਨੇ ਜਵਾਬ ਵੀ ਦਿੱਤਾ ਕਿ ਵੀ ਥੈਂਕ ਯੂ ਫॉर योर ईमेल, indeed we are aware of the tragic attack and the repetitive attacks on education institutions in Afghanistan, especially those educating girls। ਫਿਰ ਉਹਨਾਂ ਨੇ ਥੱਲੇ UN ਸੈਕਟਰੀ ਜਨਰਲ ਦੀ ਸਟੇਟਮੈਂਟ ਵੀ ਜਿਹੜੀ ਸਾਰੇ ਮੀਡੀਆ 'ਚ ਹੀ ਲੱਗੀ ਹੈ, ਉਹ ਮੈਂ ਰਿਪੀਟ ਨਹੀਂ ਕਰਾਂਗਾ। ਸੋ ਇਸ ਗੱਲ ਨੇ ਸਾਰੇ ਪਾਸੇ ਜਿਹੜਾ ਇੱਕ ਫਿਕਰਮੰਦੀ ਦਿੱਤੀ ਹੈ। ਔਰ ਇਹ ਈਵਨ ਇਹਨਾਂ ਦੀ ਮੇਨ ਖਬਰ ਹੀ ਸਾਰੇ ਮੀਡੀਆ ਦੀ ਇਹ ਹੈ ਕਿ ਕਾਰ ਬੋmbਿੰਗ ਐਟ ਅਫਗਾਨ ਸਕੂਲ ਇਨ ਕਾਬੁਲ ਕਿਲ 60, ਇੰਜਰਸ ਓਵਰ 150। ਜਦੋਂ ਅਸੀਂ ਡੈਥਸ ਦੀ ਗੱਲ ਕਰਦੇ ਹਾਂ ਇਸ ਕਿਸਮ ਦੇ ਬੌਂਬ ਅਟੈਕਸ ਦੇ ਵਿੱਚ ਇੱਕ ਮਰਦਾ ਹੈ ਤੇ ਘੱਟੋ ਘੱਟ 3 ਜ਼ਖਮੀ ਹੁੰਦੇ ਨੇ। ਸੋ 150 ਪਲੱਸ ਹੋਣਗੇ ਜਿਹੜੇ ਜ਼ਖਮੀ ਵੀ ਨੇ। ਔਰ ਜਦੋਂ ਤੁਸੀਂ ਦਰਦਨਾਕ ਸੀਨ ਦੇਖਦੇ ਹੋ, ਕਾਬਲ ਅਟੈਕ ਫੈਮਲੀਜ਼ ਬਰੀ ਸਕੂਲ ਚਿਲਡਰਨ ਆਫ ਬਲਾਸਟ ਦੈਟ ਕਿਲਡ ਡਜ਼ਨਸ। ਹੁਣ ਉਹੀ ਮਾਪਿਓ ਜਿਨ੍ਹਾਂ ਨੇ ਤਿਆਰ ਕਰਕੇ ਬੱਚਿਆਂ ਨੂੰ ਸਕੂਲ ਭੇਜਿਆ, ਉਹੀ ਉੱਥੋਂ ਉਹਨਾਂ ਦੀਆਂ ਲੈ ਕੇ ਮਈਅਤ ਔਰ ਉਹਨੂੰ ਬਰੀ ਕਰ ਰਹੇ ਨੇ। ਸੋ ਇਸ ਵੇਲੇ ਇਹ ਅਸੀਂ ਅਮਰੀਕਾ ਤੋਂ ਲੈ ਕੇ ਸੈਂਟਰਲ ਏਸ਼ੀਆ, ਅਫਗਾਨਿਸਤਾਨ, ਮਿਡਲ ਈਸਟ, ਸਾਊਥ ਏਸ਼ੀਆ, ਇਹ ਸਾਰਾ ਜਿਹੜਾ ਹੈ ਇਹ ਰੱਬ ਨਾ ਕਰੇ ਜਿਸ ਕਿਸਮ ਦਾ, ਔਰ ਕੋਈ ਖਸਮ ਖੋਜਾ ਕਿਸੇ ਦਾ ਨਹੀਂ ਹੈ, ਕੋਈ ਗਲੋਬਲ ਲੈਵਲ ਦਾ ਕੋਈ ਇਸ ਕਿਸਮ ਦੀ ਪਰਸਨੈਲਿਟੀ ਜਾਂ ਲੀਡਰ ਜਿਨ੍ਹਾਂ ਜ਼ਮਾਨਿਆਂ ਦੇ ਵਿੱਚ ਇਵਨ ਵਰਲਡ ਵਾਰਸ ਵੀ ਹੋਏ, ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜਾਇੰਟ ਲੀਡਰਸ਼ਿਪ ਐਮਰਜ ਹੋਈਆਂ ਜਿਨ੍ਹਾਂ ਨੇ ਯੂਨਾਈਟਿਡ ਨੇਸ਼ਨਸ ਬਣਾਇਆ, ਜਿਨ੍ਹਾਂ ਨੇ ਇੰਟਰਨੈਸ਼ਨਲ ਕੋਵੈਨੈਂਟ ਬਣਾਏ, ਇੰਟਰਨੈਸ਼ਨਲ ਪ੍ਰੋਟੋਕੋਲ ਸੈੱਟ ਕੀਤੇ ਆਪਸੀ ਸਾਂਝਾਂ ਦੇ। ਔਰ ਉਹ ਸਭ ਦਾ ਨਤੀਜਾ ਸੀ ਕਿ ਪਿਛਲੇ ਲਗਭਗ 75 ਪਲੱਸ ਈਅਰਸ ਦੇ ਵਿੱਚ ਕੋਈ ਵੱਡੀ ਜੰਗ ਨਹੀਂ ਹੋਈ। ਪਰ ਹੁਣ ਤਾਂ ਸਾਰੇ ਹੀ ਬੌਣੇ ਲੱਗਦੇ ਨੇ, ਸਾਰੇ ਮਿਜਟ ਜਿਹੇ ਕਿਸਮ ਦੇ ਲੋਕ, ਲੀਡਰ ਉਸ ਕਿਸਮ ਦੇ ਡਵਾਰਫ। ਔਰ ਇਸ ਕਿਸਮ ਦੇ ਮਾਹੌਲ 'ਚ ਹੀ ਫਿਰ ਕਿੱਥੋਂ ਕੀ ਟ੍ਰਿਗਰ ਹੋ ਜਾਂਦਾ ਹੈ। ਬਿਲਕੁਲ। ਔਰ ਇਹਨਾਂ ਸਮਾਨ ਜਿਹੜਾ ਤਿਆਰ ਕਰਕੇ ਸਾਰੇ ਪਾਸੇ ਹਰ ਇੱਕ ਨੇ ਰੱਖਿਆ ਹੋਇਆ। ਸੈਕੰਡ ਵਰਲਡ ਵਾਰ ਵੇਲੇ ਤਾਂ ਸਿਰਫ ਅਮਰੀਕਾ ਨਿਊਕਲੀਅਰ ਸੀ, ਇਹਨਾਂ ਨੇ ਮਨਮਰਜ਼ੀ ਕਰ ਲਈ ਹੀਰੋਸ਼ੀਮਾ ਨਾਗਾਸਾਕੀ। ਹੁਣ ਕਿਹਦੇ ਕੋਲ ਕਿਹਨੇ ਕੀ ਕਰਨਾ ਹੈ, 8 ਤੋਂ ਜ਼ਿਆਦਾ ਤਾਂ ਆਲਰੇਡੀ ਰੈਕਗਨਾਈਜ਼ ਨਿਊਕਲੀਅਰ ਪਾਵਰਸ ਨੇ, ਔਰ ਦੂਸਰਿਆਂ ਦੇ ਕੋਲ ਕੀ ਹੈ, ਔਰ ਬਾਇਓਲੋਜੀਕਲ ਵੈਪਨਸ, ਦੂਸਰੇ ਵੈਪਨਸ। ਸੋ ਜੋ ਵੀ ਹੈ ਇਹੀ ਗੁਰੂ ਚਰਨਾਂ 'ਚ ਅਸੀਂ ਅਰਦਾਸ ਹੀ ਕਰ ਸਕਦੇ ਹਾਂ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਹੋ ਉਬਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।